ਹਾਂਜੀ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਦੇ ਇੱਕ ਨਵੇਂ ਵਲੌਗ ਦੇ ਵਿੱਚ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਸਤਿ ਬਿਸਮਿਲ੍ਲਾ अस्सलाम वालेकुम ਤੇ ਸਤਿ ਸ੍ਰੀ ਅਕਾਲ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਕਰਦੇ ਆ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ ਤੇ ਆਸ ਕਰਦੇ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਾਲ ਦੁਆ ਵੀ ਆ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਇਸ ਵੇਲੇ ਮੈਂ ਮੌਜੂਦ ਹਾਂ ਆਪਣੇ ਪਿੱਪਲ ਵਾਲੇ ਸਟੂਡੀਓ ਦੇ ਵਿੱਚ ਡੇਰੇ ਦੇ ਵਿੱਚ ਤੇ ਅੱਜ ਵਲੌਗ ਜਿਹੜਾ ਸ਼ੁਰੂ ਅਸੀਂ ਇੱਥੋਂ ਕਰਾਂਗੇ ਤੇ ਖ਼ਤਮ ਕਰਾਂਗੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ ਜੀ। ਤੇ ਅੱਜ ਇੱਥੇ ਅਸੀਂ ਕੀ ਕਰ ਰਹੇ ਹਾਂ ਉਹ ਤੁਹਾਨੂੰ ਦਿਖਾਉਂਦੇ ਹਾਂ। ਗੋਰਾ ਪਹੁੰਚ ਗਿਆ ਹੋਇਆ ਜੀ। ਇੱਕ ਤਾਂ ਅਸੀਂ ਕਰਨੀ ਆ ਮਿਰਚਾਂ ਨੂੰ ਗੋਡੀ ਅੱਜ ਮਤਲਬ ਮੈਂ ਕਿਹਾ ਵੀ 72 ਜ਼ਿਆਦਾ ਆ ਤੇ ਗੋਰਾ ਕਹਿ ਰਿਹਾ ਵੀ 72 ਠੀਕ ਆ। ਮੈਂ ਕਿਹਾ ਜੁੜ ਜਾ ਨਾਮ ਲੈ ਕੇ ਅੱਲਾ ਦਾ ਹੈ। ਤੇ ਇੱਕ ਜਨਾਬ ਇਹ ਅਸੀਂ ਕਣਕ ਨੂੰ ਜ਼ੁਹੇਬ ਲੱਗਿਆ ਹੋਇਆ ਸਪਰੇਅ ਕਰ ਰਿਹਾ। ਅੱਛਾ ਇੱਕ ਗੱਲ ਹੈਗੀ ਆ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀਗੀ। ਸਾਡੇ ਕੋਲ ਇੱਕ ਗਲਤੀ ਹੋਈ ਆ ਤੇ ਉਹ ਕਰਨੀ ਆ ਵੀ ਜਿੰਨੇ ਵੀ ਸਾਡੇ ਦੋਸਤ ਵੀਰ ਹੋਰ ਵੀ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਆ ਵੀ ਉਹ ਗਲਤੀ ਨਾ ਕਰਨ ਤੇ ਇਹਤਿਆਤ ਕਰਨ ਉਸ ਗੱਲ ਦੀ ਵੀ ਅੱਜ ਕੱਲ੍ਹ ਜਿਹੜਾ ਮੌਸਮ ਹੈਗਾ ਨਾ ਵੀ ਕਣਕਾਂ ਦਾ ਆ ਤੇ ਨਾਲ ਦੂਜੀਆਂ ਫਸਲਾਂ ਸਬਜ਼ੀਆਂ ਵੀ ਲੱਗੀਆਂ ਹੋਈਆਂ ਹੁੰਦੀਆਂ ਤੇ ਸਪਰੇਅ ਕਣਕ ਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਹਰ ਬੰਦਾ ਹੀ ਕਰਦਾ ਆ। ਜਿਹੜੀ ਗੁੱਲੇ ਡੰਡੇ ਵਾਲੀ ਆ ਜਿਹੜੀ ਜੜੀ ਬੂਟੀਆਂ ਗੰਦ ਮੰਦ ਦੀ ਜਿਹੜੀ ਸਪਰੇਅ ਹੁੰਦੀ ਆ ਉਹ ਸਾਰੇ ਹੀ ਕਰਦੇ ਆ ਤੇ ਬਾਅਦ ਦਫਾ ਇੱਦਾਂ ਹੁੰਦਾ ਵੀ ਬੰਦਾ ਉਹ ਸਪਰੇਅ ਕਰਕੇ ਫਿਰ ਉਸ ਤੋਂ ਬਾਅਦ ਅਗਾਂ ਕਿਸੇ ਸਬਜ਼ੀ ਨੂੰ ਕਰਨੀ ਆ ਜਾਂ ਕਿਸੇ ਹੋਰ ਫਸਲ ਨੂੰ ਕਰਨੀ ਆ ਤੇ ਉਹ ਇੱਦਾਂ ਹੁੰਦਾ ਵੀ ਜਿਹੜਾ ਕਦੇ ਬੰਦਾ ਟੈਂਕੀ ਨਹੀਂ ਧੋਂਦਾ ਹੈਗਾ ਤੇ ਜਾਂ ਫਿਰ ਜਿਹੜਾ ਆ ਡੱਬਾ ਜਿਹੜਾ ਹੁੰਦਾ ਆ ਜਿਹਦੇ ਵਿੱਚ ਉਹ ਸਪਰੇਅ ਜਿਹੜੀ ਆ ਉਹ ਘੋਲੀ ਹੋਈ ਹੁੰਦੀ ਆ ਉਹਨੂੰ ਨਹੀਂ ਧੋਂਦਾ, ਉਹਦੀ ਨਹੀਂ ਸਫਾਈ ਕਰਦਾ। ਫਿਰ ਹੁੰਦਾ ਕੀ ਆ ਵੀ ਉਹ ਜੇ ਥੋੜ੍ਹੀ ਤੋਂ ਚੰਗੀ ਤਰ੍ਹਾਂ ਨਾ ਵੀ ਧੋਈ ਹੋਵੇ ਤੇ ਉਹ ਫਿਰ ਜਦੋਂ ਬੰਦਾ ਅਗਲੀ ਫਸਲ ਵਾਸਤੇ ਉਹਦੇ ਵਿੱਚ ਦਵਾਈ ਬਣਾਉਂਦਾ ਨਾ ਜੀ ਤੇ ਅਗਲੀ ਫਸਲ ਦਾ ਬੜਾ ਨੁਕਸਾਨ ਹੁੰਦਾ ਕਿਉਂਕਿ ਉਹ ਜਿਹੜੀ ਆ ਉਹ ਜੜੀ ਬੂਟੀ ਵਾਲੀ ਹੁੰਦੀ ਆ, ਮਾਰਨ ਵਾਲੀ ਹੁੰਦੀ ਆ ਤੇ ਅਗਲੀ ਫਸਲ ਜਿਹੜੀ ਆ ਉਹ ਵੀ ਜਿਹੜੀ ਆ ਖਰਾਬ ਹੋ ਜਾਂਦੀ। ਸਾਡੇ ਨਾਲ ਵੀ ਕੁਛ ਇੱਦਾਂ ਦਾ ਹੀ ਹੋਇਆ ਸੀ। ਉਹ ਮੈਂ ਤੁਹਾਡੀ ਜ਼ੁਹੇਬ ਨਾਲ ਵੀ ਗੱਲ ਕਰਾਂਗਾ ਵੀ ਇਹਨੇ ਆਪਣਾ ਪਿਛਲੀ ਵਾਰੀ ਜਦੋਂ ਸਪਰੇਅ ਕਰਕੇ ਕਿਧਰੋਂ ਹੋਰੋਂ ਸਪਰੇਅ ਕਰਕੇ ਆਇਆ ਤੇ ਮੈਂ ਇਹਨੂੰ ਕਿਹਾ ਮਿਰਚਾਂ ਨੂੰ ਸਪਰੇਅ ਕਰ ਦੇ। ਇਹਨੇ ਟੈਂਕੀ ਮੇਰੇ ਸਾਹਮਣੇ ਧੋਤੀ ਤੇ ਮਿਰਚਾਂ ਨੂੰ ਸਪਰੇਅ ਸ਼ੁਰੂ ਕਰ ਦਿੱਤੀ। ਪਰ ਜਦੋਂ ਇਹ ਆਖਰੀ 5 ਟਨਲਾਂ 'ਤੇ ਗਿਆ ਨਾ ਇਹਨੇ ਕੀ ਕੀਤਾ ਵੀ ਉਸ ਡੱਬੇ ਨਾਲ ਪਾਣੀ ਜਿਹੜਾ ਨਾ ਉਹਦੇ ਵਿੱਚ ਪਾ ਲਿਆ। ਉਹਦੇ ਵਿੱਚ ਕਿਧਰੇ ਕੋਈ ਥੋੜ੍ਹੀ ਬਹੁਤੀ ਦਵਾਈ ਲੱਗੀ ਹੋਈ ਸੀ ਤੇ ਜਿਹੜੇ ਮੇਰੇ 5 ਟਨਲ ਆ ਨਾ ਮਿਰਚਾਂ ਦੇ ਵੀ ਇਹ ਬੜੀ ਮਹਿੰਗੀ ਫਸਲ ਆ ਵੀ ਉਹ 5 ਟਨਲਾਂ ਦਾ ਖਰਚਾ ਜਿਹੜਾ ਆ ਤਕਰੀਬਨ 1.5 ਤੋਂ 2 ਲੱਖ ਦੇ ਦਰਮਿਆਨ ਬਣਦਾ। ਇੱਕ ਦੁਹਾੜਾ ਬਣਦਾ ਆ ਉਹ ਪੂਰਾ ਹੀ ਤੇ ਇਸ ਵਜ੍ਹਾ ਤੋਂ ਉਹ ਮੇਰੇ 5 ਟਨਲ ਜਿਹੜੇ ਨੇ ਇੱਕ ਵਾਰੀ ਘੁੱਟੇ ਗਏ, ਰੁਕ ਗਏ, ਉੱਤੋਂ ਪੀਲੀ ਪੈ ਗਈ। ਮੈਂ ਜਦੋਂ ਆ ਕੇ ਫਸਲ ਦੇਖੀ ਵੀ ਸਾਰੀ ਠੀਕ ਆ, 5 ਟਨਲਾਂ ਨੂੰ ਰੌਲਾ ਬਣਿਆ ਖੜਾ। ਫਿਰ ਮੈਂ ਇਹਨੂੰ ਬੁਲਾਇਆ ਤੇ ਮੈਂ ਇਹਨੂੰ ਪੁੱਛਿਆ ਵੀ ਯਾਰ ਇਹ ਕੀ ਹੋਇਆ। ਕਹਿੰਦਾ ਯਾਰ ਇੰਜ ਕਰਕੇ ਹੋ ਗਿਆ। ਤੇ ਚਲੋ ਇਹ ਤਾਂ ਰੱਬ ਦੇ ਕੰਮ ਆ, ਗਲਤੀਆਂ ਫਲਤੀਆਂ ਇਨਸਾਨਾਂ ਕੋਲੋਂ ਹੁੰਦੀਆਂ ਰਹਿੰਦੀਆਂ ਆ। ਲੇਕਿਨ ਮੈਂ ਇਹਨੂੰ ਵੀ ਬੜਾ ਸਮਝਾਇਆ ਤੇ ਮੈਂ ਇਹਨੂੰ ਕਿਹਾ ਯਾਰ ਨਾ ਇਸ ਗੱਲ ਦੀ ਇਹਤਿਆਤ ਕਰੀ। ਲੈ ਆ ਗਿਆ ਮੈਂ ਤੁਹਾਡੇ ਨਾਲ ਨਾ ਇਹਦੀ ਗੱਲ ਕਰਾਨਾ ਵੀ ਹੋਇਆ ਕੀ ਸੀ। अस्सलाम वालेकुम जी। वालेकुम सलाम जी। ਕੀ ਹਾਲ ਚਾਲ ਆ ਜਨਾਬ? ਠੀਕ ਸ਼ੁਕਰ ਹੈ ਜੀ। ਤੇ ਵੀ ਇਸੇ ਤੁਹਾਡੀ ਕਿੱਦਾਂ ਦੀ ਹਾਂਜੀ ਜਿਹੜਾ ਪਿਛਲੀ ਵਾਰੀ ਜਿਹੜਾ ਰੌਲਾ ਬਣਿਆ ਆਪਣੇ 5 ਟਨਲਾਂ ਵਾਲਾ ਮੇਰਾ ਕਹਿਣ ਦਾ ਮਕਸਦ ਇਹ ਹੈਗਾ ਆ ਵੀਡੀਓ ਦੇ ਵਿੱਚ ਗੱਲ ਕਰਨ ਦਾ ਵੀ ਕੋਈ ਹੋਰ ਬੰਦੇ ਵੀ ਇਹਤਿਆਤ ਜਿਹੜੀ ਆ ਉਹ ਕਰਨੀ ਚਾਹੀਦੀ ਆ। ਬਿਲਕੁਲ ਜੀ। ਤੇ ਉਹ ਕੀ ਹੋਇਆ ਸੀਗਾ? ਉਹ ਸਪਰੇਅ ਕੀਤੀ ਹੈ ਜੀ ਕਣਕ ਨੂੰ ਜਵੀ ਵਾਲੀ। ਹਾਂ ਉਹ ਟੈਂਕੀ ਧੋਤੀ ਨਹੀਂ ਤੋਂ ਉਸ ਤੋਂ ਬਾਅਦ ਉਹ ਐਵੇਂ ਹੀ ਟੈਂਕੀ ਤਾਂ ਤੂੰ ਮੇਰੇ ਸਾਹਮਣੇ ਧੋਤੀ ਸੀ। ਉਹ ਡੱਬੇ ਦੇ ਵਿੱਚ ਥਵਾੜੇ ਲੱਗੀ ਹੋਈ ਹੈ ਨਾ ਜੀ। ਹਾਂ ਟੈਂਕੀ ਦਾ ਧੋਤੀ ਡੱਬੇ ਦੇ ਵਿੱਚ ਮੈਂ ਨਿਗਾਹ ਨਹੀਂ ਮਾਰੀ ਤੇ ਡੱਬੇ ਦੇ ਵਿੱਚ ਜਿਹੜਾ ਨਾਲ ਲੱਗੀ ਹੋਈ ਨਹੀਂ ਜਿਹੜਾ ਤੂੰ ਉਰਲੇ 5 ਟਨਲ ਜਿਹੜੀ ਉਰਾਂ ਤੂੰ ਆਹ ਟਨਲ ਕੀਤੇ ਆ 22 ਹਾਂਜੀ ਇਹ ਉਹ ਡੱਬਾ ਇਹਨਾਂ 'ਚ ਨਹੀਂ ਇਸਤੇਮਾਲ ਕੀਤਾ? ਡੱਬਾ ਆਇਆ ਸੀ ਇਸਤੇਮਾਲ। ਉਹਦੇ ਜਿਹੜੇ ਮੋਟਰ ਸੀ ਨਾ ਉਹਦੇ ਵਿੱਚ ਜਿਹੜਾ ਯਾਨੀ ਕਿ ਸੁੱਕੀ ਹੋਈ ਹੈ ਵਿੱਚੋਂ। ਪਹਿਲੇ ਮੈਂ ਨਿਗਾਹ ਨਹੀਂ ਮਾਰੀ ਵੀ ਇਸ ਤਰ੍ਹਾਂ ਵੀ ਉਹ ਜਿਹੜਾ ਜਦੋਂ ਉੱਥੇ ਵੇਖਿਆ ਜਾ ਕੇ ਦਵਾਈ ਵਿੱਚ ਨਿਕਲੀ ਚਿੱਟੀ ਜਿਹੜੀ ਆਪਾਂ ਪਾਈ ਉਹ ਤਾਂ ਕਾਲੀ ਯਾਨੀ ਕਿ ਪਾਣੀ ਵਿੱਚ ਪਾਇਆ ਥੋੜਾ ਜਿਹਾ ਰੰਗ ਬਦਲ ਗਈ। ਉਹ ਉੱਥੇ ਜਾ ਕੇ ਨਿਗਾਹ ਮਾਰੀ ਮੈਂ ਤਾਂ ਵੇਖਿਆ ਵੀ ਜਿਹੜਾ ਨਾਲ ਸੁੱਕੀ ਹੋਈ ਹੈ। ਉਹ ਉਂਗਲ ਮਾਰੀ ਮਜ਼ੀਦ ਉਹਦਾ ਪਤਾ ਲੱਗ ਗਿਆ। ਦਵਾਈ ਵਿੱਚ ਪਾਈ ਫਿਰ ਮੈਂ ਟੈਂਕੀ ਲਾਈ। ਉਸ ਤੋਂ ਬਾਅਦ ਫਿਰ ਇਹ ਗੱਲ ਬਣੀ ਵੀ ਲੇਕਿਨ ਜਿਹੜਾ ਨਹੀਂ ਫਿਰ ਉਰਲੀਆਂ 22 ਟਨਲਾਂ ਨੂੰ ਕਿਉਂ ਨਹੀਂ ਹੋਇਆ ਜੇ ਉਸੇ ਡੱਬੇ ਨਾਲ? ਸਮਝ ਨਹੀਂ ਨਾ ਉਹ ਹਾਲੇ ਉਹਨੇ ਪਾਣੀ ਪਾਉਂਦੇ ਰਿਹਾ ਨਾ ਆਖਰੀ ਟੈਂਕੀ ਜਿਹੜੀ ਹੈ ਉਹਦੇ ਜੋ ਦਵਾਈ ਜਿਹੜਾ ਯਾਨੀ ਕਿ ਥੱਲੇ ਬੈਠੀ ਹੋਈ ਹੈ ਉਹ ਮੈਂ ਦਵਾਈ ਪਾ ਛੱਡੀ ਉਹਦੇ ਚ ਜਿਹੜੀ ਥੱਲੇ ਬੈਠੀ ਹੋਈ ਉਹਦੇ ਵਿੱਚ ਲਾ ਕੇ ਪਾਤੀ। ਉਹ ਪਹਿਲੇ ਡੱਬੇ ਦਵਾਈ ਜਿਹੜੀ ਬਣਾਈ ਹੈ ਜਿਹੜੇ ਨਾਲ ਪਾਣੀ ਪਾਉਂਦਾ ਉਹਦੀ ਪਾਤੀ ਦਵਾਈ। ਉਹ ਇਸ ਵਜ੍ਹਾ ਤੋਂ ਜਨਾਬ ਮੇਰੀ ਹਾਲੀ ਸਾਰੀ ਵਿੱਚ ਆ ਗਈ ਉਹਦੇ ਵਾਸਤੇ। ਉਹ ਆ ਵਜ੍ਹਾ ਬਣੀ ਜੀ। ਚਲੋ ਬਾਹਰ ਇਹਤਿਆਤ ਕਰਨੀ ਚਾਹੀਦੀ ਹੈ ਜੀ। ਹਾਂ ਲਓ ਜੀ
ਵੀ ਗੱਲ ਇਹ ਆ ਵੀ ਚਲੋ ਜਿੱਦਾਂ ਵੀ ਹੋ ਗਿਆ, ਜਿਸ ਟਾਈਮ ਵੀ ਉਹ ਦਵਾਈ ਦੇਖ ਲਓ, ਉਹ ਦੱਸਦਾ ਵੀ ਇੰਨੀ ਕੁ ਕਿਧਰੇ ਦਵਾਈ ਕੋਈ ਮਾੜੀ ਮੋਟੀ ਹੋਣੀ ਆ ਜਿਹੜੀ ਵਿੱਚ ਲੱਗੀ ਹੋਈ ਸੀ, ਔਰ ਸੁੱਕੀ ਹੋਈ ਸੀਗੀ ਉਹ, ਵੀ ਉਹ ਇੰਨੀ ਕੁ ਘੁਲਣ ਨਾਲ ਹੀ ਉਹ ਮਿਰਚਾਂ ਚਲੋ ਇਹ ਨਹੀਂ ਹੈ ਨੁਕਸਾਨ ਤੋਂ ਬਚ ਗਈਆਂ, ਦੁਬਾਰਾ ਉਹ ਚੱਲ ਰਹੀਆਂ ਆ, ਇਹ ਨਹੀਂ ਹੈ ਕਿ ਉਹ ਖ਼ਰਾਬ ਹੋ ਗਈਆਂ। ਲੇਕਿਨ ਗੱਲ ਕਰਨ ਦਾ ਮਕਸਦ ਆ ਵੀ ਇਹਤਿਆਤ ਕਰਨੀ ਚਾਹੀਦੀ ਹੈ। ਅਤੇ ਦੂਸਰਾ ਜੀ ਅੱਜ ਮੈਂ ਤੁਹਾਨੂੰ ਇਹ ਆਪਣੀ ਜਿਹੜੀ ਉਹ ਕਣਕ ਆ ਜਿਹੜੀ ਆਪਾਂ 10 ਦਸੰਬਰ ਨੂੰ ਲਾਈ ਸੀਗੀ, ਜਿਹੜਾ ਕਿ ਅਸੀਂ ਇੱਕ ਆਪਣਾ ਤਜਰਬਾਤੀ ਤੌਰ ਦੇ ਉੱਤੇ ਉਹ ਲਾਈ ਹੋਈ ਆ, ਉਹਦਾ ਜਿਹੜਾ ਹਿਸਾਬ ਕਿਤਾਬ ਆ ਉਹ ਵੀ ਮੈਂ ਕਹਿੰਦਾ ਵੀ ਬਹੁਤ ਸੋਹਣਾ। ਅਤੇ ਤੁਸੀਂ ਵੀ ਇਹ ਦੇਖਿਓ ਵੀ ਆਹ ਦੇਖੋ ਤੁਸੀਂ ਵੀ ਆਹ ਉੱਪਰ ਲੱਗਿਆ ਹੋਇਆ ਬੂਟਾ, ਇਹ ਦੇਖੋ ਵੀ ਇਹਨੂੰ ਪਾਣੀ ਵੀ ਬੜਾ ਘੱਟ ਜਿਹੜਾ ਆ ਉਹ ਪਹੁੰਚਦਾ। ਪਰ ਇਹ ਦੇਖੋ ਤੁਸੀਂ ਵੀ ਇਹਦੇ ਆ ਨਾੜ ਇਹਦਾ ਬੜਾ ਮੋਟਾ, ਇਹ ਦੇਖੋ ਤੁਸੀਂ ਹੈ, ਯਾਨੀ ਕਿ ਇਹ ਆਮ ਜਿਹੜੀ ਆਪਣੀ ਕਣਕ ਆ ਨਾ ਉਹਦੇ ਨਾਲੋਂ ਇਹ ਸਿਹਤਮੰਦ ਆ। ਇਹ ਦੇਖੋ ਤੁਸੀਂ, ਹਾਲਾਂਕਿ ਬਹੁਤ ਪਛੇਤੀ ਇਹ ਕਣਕ ਆ ਇਹ ਜਿਹੜੀ ਆਪਾਂ ਇਹ ਲਾਈ ਸੀਗੀ, ਅਤੇ ਹੁਣ ਇਹ 8-8 9-9 ਇੰਚ ਦਾ ਅੱਗੇ ਇਹ ਫਾਸਲਾ ਸੀਗਾ। ਅਤੇ ਜੇ ਹੁਣ ਇੰਜ ਕਰਕੇ ਧਿਆਨ ਮਾਰੀਏ ਨਾ ਤੁਸੀਂ ਦੇਖ ਸਕਦੇ ਆ ਵੀ ਇੰਜ ਆ ਵੀ ਜਿਵੇਂ ਨਾਲ ਜੁੜੀ ਹੋਈ ਪਈ ਹੁੰਦੀ ਆ। ਬਾਕੀ ਇਹਦਾ ਜਿਹੜਾ ਇਹ ਨਿਕਲਦੀ ਕਿੰਨੀ ਆ, ਇਹਦੀ ਔਸਤ ਕਿੰਨੀ ਆਉਂਦੀ ਹੈ ਇੰਨੀ ਜਗ੍ਹਾ ਦੀ, ਉਹ ਆਪਾਂ ਤਾਂ ਫਿਰ ਜਦੋਂ ਚੈੱਕ ਕਰਾਂਗੇ ਜਦੋਂ ਹੀ ਪਤਾ ਲੱਗੂਗਾ ਨਾ ਜੀ। ਚਲੋ ਇਹ ਆਪਾਂ ਤੋੜ ਇਹ ਤੁਹਾਨੂੰ ਦਿਖਾਉਂਦੇ ਵੀ ਰਵਾਂਗੇ, ਅਤੇ ਇਹਦੀ ਆਖਰ 'ਤੇ ਵੀ ਤੁਹਾਡੇ ਨਾਲ ਸਾਂਝ ਕਰਾਂਗੇ ਵੀ ਇਹ ਕਿੰਨੀ ਆ ਅਤੇ ਕੀ ਹਿਸਾਬ ਬਣਿਆ, ਕਿੰਨੀ ਲੱਥੀ ਹੈ। ਅਤੇ ਇਹ ਆਪਣਾ ਲਸਣ ਆ ਜੀ, ਲਸਣ ਅਲਹਮਦੁਲਿਲਾ ਤੁਹਾਡੇ ਸਾਹਮਣੇ ਆ ਜੀ, ਸੋਹਣਾ ਖਲੋਤਾ। ਇਹਦੀ ਗੋਡੀ ਬਸ਼ੀਰ ਨੇ ਆ ਕਰਤੀ ਹੈ ਇੱਕ ਵਾਰੀ ਫੇਰ, ਇਹਦੇ ਵਿੱਚ ਗੰਦ ਬੂਟ ਕੋਈ ਸ਼ੈ ਨਹੀਂ ਹੈਗੀ, ਅਤੇ ਉਂਝ ਵੀ ਜਿਹੜਾ ਸ਼ਾਨਦਾਰ ਆ ਜੀ ਦੇਖਣ 'ਚ ਵੀ, ਅਤੇ ਗੰਢੀ ਵੀ ਉਮੀਦ ਆ ਵੀ ਸੋਹਣੀ ਬਣਾ ਰਿਹਾ ਹੋਣਾ ਥੱਲੇ। ਅਤੇ ਇਹ ਜਿਹੜਾ ਲਸਣ ਆਪਾਂ ਲਾਇਆ ਹੋਇਆ ਨਾ ਇਹ ਬਿਲਕੁਲ ਹਾਲੇ ਤੱਕ ਔਰਗੈਨਿਕ ਖਲੋਤਾ ਆ, ਇਹਦੇ ਵਿੱਚ ਕੋਈ ਸਪਰੇਅ ਨਹੀਂ, ਕੋਈ ਖਾਦ ਨਹੀਂ, ਹਾਲਾਂਕਿ ਰਾਖ ਵੀ ਨਹੀਂ ਹਲੇ ਪਾਈ ਹੈਗੀ ਇਹਦੇ ਵਿੱਚ। ਹੁਣ ਰਾਖ ਜਿਹੜੀ ਹੈ ਉਹ ਵੀ ਪਾਵਾਂਗੇ। ਅਤੇ ਜਿਹੜੀ ਉਹ ਮਿਰਚਾਂ ਦੇ 5 ਟਨਲ ਆ, ਜਦੋਂ ਜ਼ੁਹੇਬ ਉੱਥੇ ਆਊਗਾ ਮੈਂ ਤੁਹਾਨੂੰ ਜਾ ਕੇ ਉਹ ਵੀ ਦਿਖਾਉਣਾ ਵੀ ਸਾਡਾ ਉਹ ਕਿੰਨਾ ਕੁ ਨੁਕਸਾਨ ਹੋਇਆ ਆ। ਇੰਨਾ ਨੁਕਸਾਨ ਨਹੀਂ ਹੈਗਾ, ਉਹ ਤਾਂ ਸਿਰਫ ਗੱਲ ਇਹਤਿਆਤ ਦੀ ਮੈਂ ਦੱਸਦਾ ਹਾਂ ਵੀ ਜੇ ਕਿਧਰੇ ਉਹ ਜ਼ਿਆਦਾ ਹੁੰਦੀ ਥੋੜ੍ਹੀ ਜਿਹੀ ਤਾਂ ਕੰਮ ਬੜਾ ਖ਼ਰਾਬ ਹੋ ਜਾਣਾ ਸੀਗਾ। ਹੈ ਤਾਂ ਦੁਪਹਿਰ ਦਾ ਵੇਲਾ ਆ, ਸੂਰਜ ਬੜਾ ਤਪਿਆ, ਸਰਦੀ ਤਾਂ ਜਿਹੜੀ ਆ ਉਹ ਉੱਡ ਗਈ ਹੋਈ ਆ। ਹਾਂਜੀ ਆ ਗਿਆ ਮਿਰਚਾਂ ਵਾਲੇ। ਲਓ ਜੀ ਆਹ ਦਿਖਾਨਾ ਮੈਂ ਤੁਹਾਨੂੰ ਵੀ ਆਹ ਜਿਹੜਾ ਮਿਰਚਾਂ ਦਾ ਇੱਕ ਬੀਜ ਹੈ ਨਾ, ਇਹ ਹੋਰ ਵੈਰਾਈਟੀ ਹੈਗੀ ਹੈ। ਇਹਦਾ ਪੌਦਾ ਜਿਹੜਾ ਆ ਤੁਸੀਂ ਦੇਖ ਸਕਦੇ ਆ ਵੀ ਜਿਵੇਂ ਲੰਮਾ ਜਿਹਾ ਉੱਪਰ ਨੂੰ ਜਾਂਦਾ ਨਾ, ਉਵੇਂ ਕਰਕੇ ਆ। ਇਹ ਹੈਗੀ ਆ ਜੀ ਨੇਚਰ ਵੈਰਾਈਟੀ। ਤੇ ਜਿਹੜੀ ਦੂਸਰੀ ਆ ਉਹ ਹੈਗੀ ਆ 54, ਉਹ ਵੀ ਤੁਹਾਨੂੰ ਮੈਂ ਦਿਖਾਣਾ। ਇਹ ਹੋਰ ਤਰ੍ਹਾਂ ਦੀ ਆ, ਇਹ ਉੱਪਰ ਨੂੰ ਜਿਵੇਂ ਨਹੀਂ ਵਧਣ ਲੱਗ ਜਾਂਦੀ ਉਵੇਂ ਵੱਧ ਰਹੀ ਆ ਉੱਪਰ ਨੂੰ। ਇਹ ਹੈਗੀ ਆਪਣੇ ਕੋਲ ਤਕਰੀਬਨ 4 ਟਨਲ। ਤੇ ਦੇਖੋ ਇਹ ਕੀ ਕਰਦੀ ਹੈ। ਤੇ ਦੂਜੀ ਜਿਹੜੀ ਆ 54 ਹੈਗੀ ਆ, ਉਹ ਵੀ ਤੁਹਾਨੂੰ ਮੈਂ ਦਿਖਾਣਾ ਹੈ। ਉਸੇ ਟਨਲ 'ਚ ਚੱਲਾਂਗੇ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ। ਇਹ ਦੇਖੋ ਤੁਸੀਂ ਅਲਹਮਦੁਲਿਲਾ ਹੁਣ ਤੁਸੀਂ ਇਹਨਾਂ ਦੀ ਜਿਹੜੀ ਸਿਆਣ ਆ ਨਾ, ਇਹ ਕੱਲ੍ਹ ਦੇਖੋ ਅੱਜ ਤੋਂ 10 ਦਿਨ ਪਹਿਲਾਂ ਜਿਹੜਾ ਨਾ ਕਿਵੇਂ ਦੀ ਸੀ, ਤੇ ਹੁਣ ਜਿਹੜੀ ਹੈ ਵੀ ਇਹ ਕਿੱਦਾਂ ਦੀ ਖਲੋਤੀ ਹੈ। ਤੇ ਜਿਸ ਦਿਨ ਅੰਜਮ ਸਰੋਇਆ ਸਾਹਿਬ ਆਏ ਸੀਗੇ, ਆਪਾਂ ਆਲੂ ਗੋਸ਼ਤ ਬਣਾਇਆ ਸੀਗਾ, ਉਦੋਂ ਇਹਨੂੰ DAP ਤੇ 1 ਯੂਰੀਆ ਲਾਇਆ ਸੀਗਾ। ਇਹ ਦੇਖੋ ਤੁਸੀਂ ਵੀ ਬੜੀ ਸੋਹਣੀ। ਤੇ ਇਸ ਵੇਲੇ ਜਿਹੜਾ ਨਾ ਪੂਰੀ ਛਤਰੀ ਨਹੀਂ ਜਿੱਦਾਂ ਬਣਾਈ ਹੁੰਦੀ ਉੱਦਾਂ ਬਣਾਈ ਖੜੀ ਆ। ਤੇ ਬਾਕੀ ਮੇਰੇ ਹਿਸਾਬ ਦੇ ਵਿੱਚ 72 ਜਿਹੜਾ ਇਹਦੇ ਵਿੱਚ ਇਹ ਜ਼ਿਆਦਾ ਸੀ, ਪਰ ਗੋਰਾ ਕਹਿਣ ਲੱਗਿਆ ਵੀ ਨਹੀਂ ਕੋਈ ਨਹੀਂ ਜੀ ਠੀਕ ਆ, ਮੈਂ ਗੋਡੀ ਕਰਦਾ। ਮੈਂ ਕਿਹਾ ਚਲੋ ਕਰ ਲਾ। ਹੁਣ ਪਤਾ ਨਹੀਂ ਗੋਰੇ ਓਏ ਹੈ ਕੋਈ ਨਹੀਂ ਇੱਥੇ, ਆਵਾਜ਼ ਨਹੀਂ ਆ ਰਹੀ ਹੈਗੀ। ਇਹ ਜੀ ਆਪਣੀਆਂ ਮਿਰਚਾਂ ਜਿਹੜੀਆਂ ਇਹ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਮਾਰਚ ਦੇ ਵਿੱਚ ਅੱਲਾ ਦੇ ਹੁਕਮ ਨਾਲ ਇਹਦੀ ਇੱਕ ਤੜਾਈ ਸ਼ੁਰੂ ਹੋ ਜਾਏਗੀ। ਤੇ ਇਹ ਹੈਗੀ ਹੈ ਜੀ ਆਪਣੀ ਕਣਕ। ਇਹਦਾ ਫੈਸਲਾ ਤੁਸੀਂ ਕਰਨਾ ਵੀ ਇਹ ਕਿੱਦਾਂ ਦੀ ਖਲੋਤੀ ਆ। ਵਾਈ ਮੇਰੇ ਹਿਸਾਬ ਵਿੱਚ ਤਾਂ ਜੀ ਸੋਹਣੀ ਆ, ਬਾਕੀ ਤੁਸੀਂ ਬਿਹਤਰ ਜਾਣਦੇ ਆ। ਤੇ ਉਹ ਜਿਹੜੇ 5 ਟਨਲ ਜਿਹੜੇ ਖਰਾਬ ਹੋਏ ਹਨ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਤੁਸੀਂ ਇੱਕ ਨਾਲ ਵਾਲਾ ਟਨਲ ਦਿਖਾਊਂਗਾ, ਫਿਰ ਫੈਸਲਾ ਤੁਸੀਂ ਆਪ ਕਰਿਓ ਵੀ ਜਿਹੜਾ ਉਂਝ ਵੈਸੇ ਉਹ ਇਹ ਨਹੀਂ ਹੈ ਵੀ ਉਹ
ਮਿਰਚਾਂ ਸੜ ਗਈਆਂ ਆ ਉਹ ਹੋ ਗਿਆ, ਨਹੀਂ ਇਦਾਂ ਦੀ ਗੱਲ ਨਹੀਂ ਹੈਗੀ, ਬਸ ਫਰਕ ਬੜਾ ਪਿਆ। ਆ ਛਾਪਰ ਮੈਂ ਦਿੱਤਾ ਹੀ ਕੋਈ ਨਹੀਂ ਸੀ, ਮੈਂ ਕਿਹਾ ਗਰਮੀ ਜਿਹੜੀ ਆ ਨਾ ਬਹੁਤ ਹੋ ਗਈ ਹੋਈ ਆ, ਦੇਖੋ ਤੁਸੀਂ ਫਟ ਗਿਆ ਸੀ ਨਾ, ਤੇ ਇਹ ਦਿੱਤਾ ਕੋਈ ਨਹੀਂ। ਅੱਛਾ ਜੀ 1 2 3 4 ਤੇ ਆ 5, ਇਹ 5, ਇਹ ਪਹਿਲਾਂ ਇਹ ਥੋੜਾ ਜਿਹਾ ਤੁਹਾਨੂੰ ਦਿਖਾਣਾ ਵੀ ਇਹ ਤੁਸੀਂ ਦੇਖ ਲਓ ਵੀ ਇਹਦੇ ਉੱਪਰ ਕੋਈ ਪੀਲਾ ਪੱਤਾ ਜਾਂ ਕੋਈ ਇਦਾਂ ਦੀ ਜਿਹੜੀ ਹੈ ਨਾ ਉਹ ਕੋਈ ਨਹੀਂ ਹੈ, ਬੜਾ ਸਿਹਤਮੰਦ ਮਾਸ਼ਾਅੱਲਾ ਜ਼ਬਰਦਸਤ ਆ। ਤੇ ਹੁਣ ਮੈਂ ਤੁਹਾਨੂੰ ਉਹ ਦਿਖਾਣਾ ਵੀ ਜਿਹਦੇ ਉੱਤੇ ਸਪਰੇਅ ਹੋ ਗਈ ਸੀਗੀ ਜਿਹੜੀ ਹੈ ਜਿਹੜੀ ਸਹੇਬ ਕੋਲੋਂ, ਯਾਨੀ ਕਿ ਇਹ ਉਸ ਤੋਂ ਅਗਲਾ ਟਨ, ਆਹ 5 ਟਨ ਲੱਗਲੇ ਆ ਜੀ। ਇਹ ਦੇਖੋ ਵੀ ਕੁਛ ਬੂਟੇ, ਦੇਖੋ ਇਹ ਬੂਟੇ ਉੱਤੋਂ ਹੈ, ਇਹ ਦੇਖ ਰਹੇ ਤੁਸੀਂ, ਇਹ ਹੁਣ ਕੁਛ ਠੀਕ ਹੋ ਗਏ, ਨਹੀਂ ਤੇ ਇਹ ਮਿਰਚ ਬਿਲਕੁਲ ਰੁਕ ਗਈ, ਜਗੜ ਬੰਦ ਜੀ ਜਿਹੜੀ ਹੈ ਨਾ ਇਹਨੇ ਆ ਬਣਾ ਲਿਆ ਇੱਥੇ। ਆ ਦੇਖ ਰਹੇ ਤੁਸੀਂ, ਇਹ ਦੇਖੋ ਵੀ ਇੰਨਾ ਹੁਣ ਇਹ 5 ਟਨਲ ਜੀ ਇਹ ਪਰਲੇ ਨਾਲੋਂ ਬੜੇ ਫਰਕ 'ਚ ਇੰਨੀ ਦੇਰ ਦੇ ਵਿੱਚ। ਆ ਦੇਖੋ ਤੁਸੀਂ ਆ ਪੀਲਾ ਉੱਤੋਂ ਹੋਇਆ ਹੈ, ਇਹ ਦੇਖੋ ਹੈ ਵੀ ਇਹ ਬੜਾ ਨੁਕਸਾਨ ਹੈ। ਮੇਰੇ 'ਚ ਇੱਕ ਵਾਰੀ ਰੁਕ ਗਈ ਹੈ ਇਹਨਾਂ 5 ਟਨਲਾਂ ਦੀ, ਤੇ ਦੁਆ ਕਰਿਓ ਵੀ ਜਿਹੜਾ ਨਾ ਮਾਲਕ ਆਪਣੀ ਰਹਿਮਤ ਕਰੇ ਜੀ। ਬੜਾ ਖਰਚਾ ਮਾੜੇ ਬੰਦੇ ਵਾਸਤੇ ਤਾਂ ਵੀ ਇਹ ਤਕਰੀਬਨ 4 ਲੱਖ ਰੁਪਈਆ 1 ਕਿੱਲੇ ਦਾ ਮਿਰਚ ਦੇ ਉੱਤੇ ਖਰਚਾ ਹੁੰਦਾ ਜੀ। ਤੇ ਪਲੀ ਪਲਾਈ ਫਸਲ ਨੂੰ ਜਦੋਂ ਕੋਈ ਇਹੋ ਜਿਹਾ ਰੌਲਾ ਬਣ ਜੇ, ਲਓ ਜੀ ਆਹ ਲੱਗਾ ਹੈ ਗੋਰਾ, ਆ ਗੋਡੀ ਸ਼ੁਰੂ ਕਰਤੀ ਹੈ ਇਹਨੇ, ਜਿੱਧਰ ਗੰਦ ਨਹੀਂ ਹੈ ਥੋੜੀ ਉਸ ਸਾਈਡ ਤੋਂ ਲੱਗਿਆ। ਚਲੋ ਖੈਰ, ਆ ਜੀ ਬਾਅਦ ਵਾਲੀ 75 ਮਿਰਚ ਆਪਣੀ, ਇਹ ਹਲੇ ਹੁਣ ਜਿਹੜਾ ਆ ਇਹਨੇ ਫੋਟ ਮਾਰਨਾ ਸ਼ੁਰੂ ਕਰਤੀ ਹੋਈ ਹੈ, ਰਾਣੇ ਕਰਾਮ ਵਾਲੀ ਜਿਹੜੀ ਤੁਹਾਨੂੰ ਦੱਸੀ ਹੋਈ ਹੈ ਇਹ। ਤੇ ਆਹ ਆਪਾਂ ਲਾਤੀ ਹੈ ਜੀ ਮੱਕੀ, ਇਹ 1.25 ਕਿੱਲਾ ਹੈ। ਇਹ ਮੱਕੀ ਲੱਗੀ ਹੋਈ ਹੈ ਜੀ। ਇਹਨੂੰ ਹੁਣ 24 ਘੰਟਿਆਂ ਵਾਲੀ ਜਿਹੜੀ ਸਪਰੇਅ ਹੁੰਦੀ ਹੈ ਨਾ, ਉਹ 24 ਘੰਟਿਆਂ ਵਾਲੀ ਸਪਰੇਅ ਇਹਨੂੰ ਕਰਨੀ ਹੈ। ਅਗਰ ਮਿਰਚਾਂ ਨੂੰ ਕਰਕੇ ਫਿਰ ਇਹਨੂੰ ਕਰੂਗਾ। ਬਾਕੀ ਆਪਣੇ ਡੇਰੇ ਦੀ ਜਿਹੜੀ ਅਪਡੇਟ ਸੀ ਉਹ ਅੱਜ ਇਹੀ ਹੈ। ਤੇ ਬਾਕੀ ਚੱਲਦੇ ਹਾਂ ਹੁਣ ਥੋੜ੍ਹੀ ਤੇ ਦੇਰ ਤੋਂ ਬਾਅਦ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ, ਉੱਧਰ ਦੇਖਦੇ ਹਾਂ ਵੀ ਜਿਹੜਾ ਆਪਣਾ 100 ਦੀ ਨਾਲ ਜਿਹੜਾ ਚੈਲੰਜ ਆ ਉਹਦੇ ਵਿੱਚ ਕੋਈ ਵਾਧਾ ਹੋਇਆ ਆ, ਤੇ ਨਾਲੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਕੋਈ ਗੱਪਸ਼ਪ ਲਾਵਾਂਗੇ। ਹੈ ਠੀਕ ਹੋ ਗਿਆ ਜੀ। ਵਕਾਰ ਸਾਹਿਬ ਦੇ ਡੇਰੇ ਧਾਰ ਸ਼ਾਰ ਕੱਢੀ ਆ, ਦੇਖੋ ਤੁਸੀਂ ਹੈ ਨਾਲ ਹੀ ਆ ਮੋਟਰਸਾਈਕਲ। ਮੈਂ ਕਿਹਾ ਜੀ ਵੀਡੀਓ ਤਾਂ ਪੂਰੀ ਕਰੀਏ। ਤੇ ਅੱਗੇ ਜਨਾਬ ਦੇਖ ਕੇ ਬੜੀ ਖੁਸ਼ੀ ਹੋਈ, ਜਨਾਬ ਹਬੀਬੁल्ला कमर साहब अस्सलाम वालेकुम जी। प्रोफेसर साहब की हाल चाल है जनाब? मार इरफान साहब, राणा साहब की हाल चाल है? तबीयत से ठीक है? शुक्र अल्हम्दुलिल्लाह। की गल ਉਹ ਬੈਠੇ ਆ ਕਿ ਹੋਰ ਮੇਜੇ ਸਿਰ ਸਿੱਟੇ ਹੋਏ ਸਾਰਿਆਂ ਨੇ, ਜਿਵੇਂ ਉਹ ਯਾਰ ਉਹ 100 ਡੇ ਹੈ ਨਾ, ਉਹ ਜਿਹੜਾ ਪੋਜ਼ਿਟਿਵ ਵਾਲਾ ਤਾਂ ਹੈ ਸੀ, ਅੱਜ ਇੱਕ ਰਿਵਰਸ ਲੱਗ ਗਿਆ ਵਾ। ਉਹ ਕਿਵੇਂ ਜੀ? ਸਾਡੀ ਮੋਟਰ ਜਿਹੜੀ ਹੈ ਨਾ ਟੋਕੇ ਦੀ, ਉਹ ਚੋਰੀ ਹੋ ਗਈ। ਮੋਟਰ ਚੋਰੀ ਹੋ ਗਈ? ਉਹ ਕਿਵੇਂ? ਰਾਤੀ 12:30 ਵਜੇ ਤੱਕ ਰਫਾਨ ਤੇ ਹਬੀਬੁੱਲਾ ਸਾਹਿਬ ਤੇ ਮੁਜ਼ੰਮਲ ਸਾਹਿਬ ਇਹ ਬੈਠੇ ਸੀ। ਇਹ ਗਏ ਆ ਤੇ 1:45 ਵਜੇ ਉਹ ਮੇਰਾ ਭਤੀਜਾ ਪਾਣੀ ਲਾ ਰਿਹਾ ਸੀ, ਮੈਂ ਉਹਨੂੰ ਦੇਖਿਆ। ਉਸ ਤੋਂ ਬਾਅਦ ਉੱਠਿਆ ਮੈਂ ਨਾ, ਮੈਂ ਇੱਕ ਦੋਸਤ ਆ ਬਾਹਰੋਂ, ਉਹਨਾਂ ਦਾ ਫੋਨ ਆ ਗਿਆ। 2 ਘੰਟੇ ਉਹਨਾਂ ਦੀ ਕਾਲ ਚੱਲਦੀ ਰਹੀ। 2:45 ਵਜੇ ਜਿਹੜਾ ਵਾ ਨਾ, ਮੈਨੂੰ ਨੀਂਦ ਬੜੀ ਆ ਰਹੀ ਸੀ, ਮੈਂ ਸੌਂ ਗਿਆ। ਉਹ ਸਵੇਰੇ ਜਿਹੜਾ ਵਾ ਨਾ ਦੇਖਿਆ ਤਾਂ ਮੈਨੂੰ ਯਾਦ ਆਇਆ ਵੀ ਦਰਵਾਜ਼ਾ ਵੀ ਖੁੱਲ੍ਹਾ, ਗੇਟ ਵੀ। ਮੈਂ ਕਿਹਾ ਵੀ ਸ਼ਾਇਦ ਕੋਈ ਬੱਕਰੀ ਨਾ, ਮੈਂ ਕਿਹਾ ਜਿਹੜਾ ਮੁਜ਼ੰਮਲ ਸਾਹਿਬ ਬੰਦੇ ਇੱਥੇ, ਉਹ ਕੀ ਹੋਵੇ। ਜਦੋਂ ਗੇਟ ਗੂਟ ਦੇਖੇ ਨਾ, ਕੋਈ ਨਾ। ਹੁਣ ਉਹ ਜਿਹੜੇ ਪਾਣੀ ਲਾ ਰਹੇ ਸੀ ਨਾ, ਉਹਨਾਂ ਦੀ ਵਜ੍ਹਾ ਤੋਂ ਕੁੱਤਾ ਵੀ ਡੇਰੇ 'ਚ ਨਹੀਂ ਬੈਠਾ, ਉਹ ਵੀ ਬਾਹਰ ਜਿਹੜਾ ਵਾ ਨਾ ਉਹਨਾਂ ਨੂੰ ਪਾਣੀ ਵਾਲਿਆਂ ਦੇ ਵਾਲੇ ਰਿਹਾ। ਤੇ ਕੁਛ ਦੇਰ ਬਾਅਦ ਮੈਂ ਕਿਹਾ ਵੀ ਡੰਗਰਾਂ ਨੂੰ ਜਿਹੜਾ ਪੱਠਿਆਂ ਦਾ ਜਦੋਂ ਦੇਖਿਆ ਤੇ ਮੋਟਰ, ਉਹ ਮੁੰਡੇ ਕਹਿੰਦੇ ਮੋਟਰ ਨਹੀਂ। ਉਹ ਤਾਂ ਸ਼ੁਕਰ ਆ ਕਿ ਉਹ ਹੱਥ ਨਹੀਂ ਲਾਇਆ, ਤਾਰ ਜਿਹੜੀ ਟੱਚ ਕਰ ਰਹੀ ਸੀ ਟੋਕੇ ਨੂੰ। ਅੱਛਾ ਹਾਂ। ਤੇ ਸਵੇਰ ਦੇ ਬਸ ਉਸੇ ਗਲੀ ਗੇੜੇ ਜੇ ਜਿਹੜਾ ਵਾ ਨਾ, ਮੈਂ ਤਾਂ ਅੱਜ ਆਇਆ ਕੋਈ ਨਹੀਂ ਨਾ। ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇੱਥੇ ਪਾਰੋਂ ਕਿਹੜੀ ਗੱਲ ਦੇ ਆ? ਚਲੋ ਮੋਟਰ ਤਾਂ ਚੋਰੀ ਹੋ ਗਈ, ਚੰਗਾ ਭਲਾ ਆਇਆ ਮੈਂ 1 ਵਜੇ ਆ। ਹੁਣ ਨਾ ਦੁਬਾਰਾ ਰਾਤੀ ਗਿਆ 12 ਵਜੇ ਤੇ ਹੁਣ 1 ਵਜੇ ਆਇਆ।
ਮੈਂ ਬੜਾ ਖੁਸ਼ੀ ਆਇਆ ਤੇ ਅੱਗੋਂ ਮੈਨੂੰ ਇਹਨਾਂ ਨੇ ਨਵੀਂ ਗੱਲ ਸੁਣਾਤੀ। ਹੁਣ ਮੈਨੂੰ ਇੰਝ ਲੱਗ ਰਿਹਾ ਵੀ ਜੇ ਮੈਂ 12:30 ਨਾ ਜਾਂਦਾ ਰਾਤੀ, ਬਲਕਿ ਇਹਨਾਂ ਨੂੰ ਕਿਹਾ ਸੀ ਰਾਤੀ ਵੀ ਇੱਥੇ ਹੀ ਸੌਂ ਜਾ। ਇਹ ਕਹਿੰਦੇ ਨਹੀਂ, ਮੈਂ ਨਾ ਘਰ ਜਿਹੜਾ ਵਾ ਨਾ ਪਹਿਲੇ, ਬਲਕਿ ਮੈਂ ਬਈ ਤਸਨੀਮ ਆਏ ਹੋਏ ਸੀ, ਉਹਨਾਂ ਨੂੰ ਵੀ ਮੈਂ ਕਿਹਾ ਵੀ ਉਹ ਘਰ ਸੌਂ ਜਾਣਗੇ, ਇਹ ਹਬੀਬ ਸਾਹਿਬ ਨੇ ਇੱਥੇ ਸੌਣਾ ਵਾ, ਇਹ 12:30। ਅੱਛਾ ਇਤਫਾਕ ਆ ਦੇਖੋ, ਜਦੋਂ ਹੋਣਾ ਹੁੰਦਾ ਨਾ ਇੰਸੀਡੈਂਟ ਹੈ ਵੀ ਕੁੱਤਾ ਤੇ ਇੱਕ ਵਾਰ ਉਹ ਦੋਨੇ ਬਾਹਰ ਹੈ, ਤੇ ਮੈਂ ਯਾਨੀ ਕਿ ਜਿਹੜਾ ਵਾ ਨਾ ਕਈ ਵਾਰੀ ਮੈਂ 3 ਤੇ 4 ਵਜੇ ਦੇ ਦਰਮਿਆਨ ਉੱਠਦਾ ਵਾਂ ਹੈ, ਔਰ ਰਾਤੀ ਯਾਨੀ ਕਿ ਚਾਹ ਨਹੀਂ ਪੀਤੀ ਸੀ, ਇਸ ਕਰਕੇ ਉਹ ਪਿਸ਼ਾਬ ਲਈ ਉੱਠਣੇ ਦੀ ਕੋਈ ਨਹੀਂ ਜ਼ਰੂਰਤ ਮਹਿਸੂਸ ਸੀ ਹੈ। ਉਹ ਹਬੀਬ ਸਾਹਿਬ ਨੇ ਇੱਥੇ ਇਹ ਯਾਨੀ ਕਿ ਜਿਹੜਾ ਵਾ ਨਾ ਨਿਕਲ ਗਏ ਹੈ, ਔਰ ਮੈਂ ਇੰਨਾ ਲੇਟ ਸੁੱਤਾ ਵੀ ਮੈਨੂੰ ਜੇ ਕੋਈ ਥੋੜਾ ਬਹੁਤਾ ਖੜਕਾ ਹੋਇਆ ਵੀ ਹੋਵੇਗਾ ਨਾ ਤੇ ਉਹਦਾ ਕੋਈ ਨਹੀਂ ਬਿਲਕੁਲ। ਰਾਣਾ ਸਾਹਿਬ ਉਹਦੇ ਨੱਟ ਵੀ ਖੁੱਲਦੇ ਆ, ਹਾਂ ਉਹ ਕਿਸੇ ਉਹਨਾਂ ਕੋਲ ਰੈਂਚ ਕੋਈ ਉਹ ਵੀ ਸ਼ੈ ਹੋਣੀ ਆ, ਉਹਦੇ ਨਾਲ ਖੁੱਲਿਆ ਹੋਣਾ ਉਹਨਾਂ ਨੇ। ਯਾਰ ਮੈਂ ਕਹਿੰਦਾ ਕਿ ਪਹਿਲੋਂ ਕਈ ਦਫਾ ਹੁੰਦਾ ਨਾ ਖੜਕਾ ਹੁੰਦਾ ਨਾ ਮਾੜਾ ਜਿਹਾ ਦੇਖੀਦਾ ਵੀ ਉਹ ਪਤਾ ਲੱਗਦਾ ਕਿ ਮੱਝ ਦਾ ਸੰਗਲ ਖੜਕਿਆ ਸੀ, ਉਹ ਕੁੱਤੀ ਕਈ ਵਾਰੀ ਭੌਂਕਦੀ, ਯਾਨੀ ਕਿ ਕੋਈ 10 ਦਫਾ ਪਹਿਲੇ ਨਾ ਯਾਨੀ ਕਿ ਖਾਨ ਸਾਹਿਬ ਉਹ ਦੀਵਾਰ ਵਾਲੀ ਸਾਈਡ ਤੋਂ ਆਏ, ਦੀਵਾਰ ਵਾਲੀ ਸਾਈਡ ਤੋਂ ਆਏ, ਨਾਲੇ ਇੱਕ ਮੌਕਾ ਜਿਹੜਾ ਬਣਦਾ ਹੈ ਚੋਰੀ ਦਾ। ਹਾਂ ਇੱਕ ਹੋਰ ਚੀਜ਼ ਸੀ, ਪਹਿਲੇ ਦਰਵਾਜ਼ਾ ਦੇਖਿਆ ਹੀ ਹੈ ਨਾ। ਹਾਂ ਮੈਂ ਦੇਖਿਆ ਦਰਵਾਜ਼ਾ ਜਿਹੜਾ ਨਾ ਪਹਿਲੇ ਦਰਵਾਜ਼ਾ ਖੁੱਲ੍ਹਾ ਹੁੰਦਾ ਸੀ, ਮੈਂ ਨਾ ਅਕਸਰ ਉੱਠਦਾ ਸੀ ਨਾ, ਮੈਂ ਦੇਖਦਾ ਸੀ ਮੇਰਾ ਲੈਪਟਾਪ ਮੇਰੇ ਕੋਲ ਆ, ਮੇਰਾ ਮੋਬਾਈਲ ਕੋਲ ਆ। ਹੁਣ ਜਦੋਂ ਕੁੰਡੀ ਦਰਵਾਜ਼ੇ ਦੀ ਲਾਣੀ ਸ਼ੁਰੂ ਕਰਦੇ, ਉਹ ਫਿਰ ਸੌਣਾ ਵੀ ਕੋਈ ਬਸ ਯਾਨੀ ਕਿ ਜਿਹੜਾ ਵਾ ਨਾ ਸਕੂਨ ਵਾਲਾ ਹਿਸਾਬ ਹੋ ਗਿਆ। ਬਾਕੀ ਭਾਈ ਫਿਰ ਕੰਮ ਤਾਂ ਅਸੀਂ ਕੁਛ ਨਾ ਕੁਛ ਜਿਹੜਾ ਵਾ ਨਾ ਆਹੋ ਚਲੋ ਮੈਂ ਦੇਖਿਆ ਬਾਹਰ ਜੀ ਉਹ ਵੀ ਤੁਹਾਡਾ ਕੰਮ ਵੀ, ਮੈਂ ਤਾਂ ਉਹ ਬਾਹਰ ਦੇਖ ਕੇ ਬੜਾ ਰਾਜੀ ਹੋਇਆ, ਅੰਦਰ ਆ ਕੇ ਤਾਂ ਉਂਝ ਹੀ ਦਿਲ ਹੀ ਬੁੱਝ ਗਿਆ। ਤੇ ਬਾਹਰਲੇ ਮੇਰੇ ਨਾਲ ਨਹੀਂ ਹੋਇਆ ਵੀ ਸਾਰਿਆਂ ਨਾਲ ਹੀ ਹੋਇਆ, ਮੈਂ ਵੀ ਬਾਹਰੋਂ ਕਿਆਰੀਆਂ ਦੇਖ ਕੇ ਤੇ ਅੰਦਰ ਵੜਿਆ। ਹਾਂ ਮੈਂ ਵੀ ਮਾਸ਼ਾਅੱਲਾ 100 ਡੇਜ਼ ਵਾਲਾ ਜਿਹੜਾ ਹੈ ਨਾ ਹਾਂ ਚੱਲ ਰਿਹਾ ਹੈ ਚੈਲੰਜ ਨਾ। ਤੁਹਾਨੂੰ ਸਾਡਾ ਚੈਲੰਜ ਕਿੱਦਾਂ ਦਾ ਲੱਗਦਾ ਹੈ? ਮੈਂ ਤਾਂ ਜੀ ਹਰ ਵੀਡੀਓ ਤੇ ਬੈਸਟ ਆਫ ਲੱਕ ਲਿਖਦਾ ਹਾਂ, ਬੈਸਟ ਆਫ ਲੱਕ ਲਿਖਦਾ ਹਾਂ, ਠੀਕ ਹੈ ਨਾ ਜੀ। ਮੈਨੂੰ ਤਾਂ ਖੁਸ਼ੀ ਬੜੀ ਹੋਈ ਹੈ ਇਸ ਗੱਲ ਦੀ। ਲਓ ਜੀ, ਹਾਂਜੀ ਰਾਣਾ ਸਾਹਿਬ ਆ ਹੁਣ ਹਾਂ ਇੱਧਰ ਨੂੰ ਆ ਜਾਓ, ਮੈਂ ਇੱਧਰ ਤੁਹਾਨੂੰ ਥੋੜਾ ਜਿਹਾ ਘੁਮਾ ਰਿਹਾ ਤੁਸੀਂ। ਅੱਛਾ ਜੀ, ਦੇਖੋ ਜੀ ਇਹ ਹੁਣ ਨਾ ਇਹ ਹੁਣ ਜਿਹੜੇ ਦਰਖਤ ਆ ਇਹਨਾਂ ਦੀ ਪ੍ਰੋਪਰ ਖਾਲੀਆਂ ਜਿਹੜੀਆਂ ਨਾ ਬਣਾਤੀਆਂ ਵਾ, ਇਹਨਾਂ 'ਚ ਪਲਾਂਟੇਸ਼ਨ ਕਰਾਂਗੇ, ਇਹਦੇ 'ਚ ਜਿਹੜਾ ਵਾ ਨਾ ਕੋਈ ਘਾਹ ਲਗਾਵਾਂਗੇ, ਕੁਝ ਹੋਰ ਚੀਜ਼ਾਂ ਜਿਹੜੀਆਂ ਵਾ ਨਾ ਉਹ ਲਗਾ, ਅਗਲੇ ਹਿੱਸਾ ਵੀ ਹਲੇ ਇਹਦਾ ਕਰਨਾ ਵਾ। ਤੇ ਇਸ ਤੋਂ ਇਲਾਵਾ ਆ ਜਾਓ ਹੋਰ ਜਿਹੜਾ ਵਾ ਇੱਕ ਪੋਰਸ਼ਨ ਹੋਰ ਅੱਜ ਕੀਤਾ ਵਾ ਮੁੰਡਿਆਂ ਨੇ ਮੁਕੰਮਲ। ਅੱਛਾ ਵੈਸੇ ਤਾਂ ਇੱਕ ਖਾਲੀ ਵੀ ਉਹਨਾਂ ਨੇ ਪਰਾਂ ਕੱਢੀ ਆ ਉਹ ਉਸ ਲਈ, ਉਹ ਇੱਕ ਅਲੱਗ ਤੋਂ। ਮੈਂ ਕਹਿ ਰਿਹਾ ਆ ਤਾਂ ਪਹਾੜੀਆਂ ਜੀ ਇੰਜ ਕਰਕੇ ਬਣਾ ਦਿਓ ਹੈ। ਨਹੀਂ ਇਹ ਚੱਕ ਕੇ ਨਾ ਇੱਧਰ ਕਰ ਰਹੇ, ਇਹਨੂੰ ਉੱਚਾ ਕਰਾਂਗੇ, ਇਹਨੂੰ ਨੀਵਾਂ ਕਰਾਂਗੇ। ਅੱਛਾ ਆ ਵੀ ਕੋਈ ਕੀਤਾ ਹੈ? ਹਾਂ ਆ ਦੇਖੋ ਆ ਜਿਹੜਾ ਨਾ ਕੀ ਬਾਤ ਹੈ, ਕੀ ਬਾਤ। ਤੇ ਇਹ ਕਾਹਦੇ ਵਾਸਤੇ ਬਣਾਇਆ ਨਾ ਸਰ? ਹੈ ਇੱਥੇ ਵੀ ਇਹ ਪਲਾਂਟੇਸ਼ਨ ਕਰਨ ਲਈ ਜਿਹੜਾ ਵਾ ਨਾ ਇਹ ਨਰਸਰੀ ਦਾ ਪਲਾਨ ਹਾਂ ਬਣ ਰਿਹਾ। ਕੋਈ ਹੈ ਜਿਹਨੇ ਤੇ ਕੋਈ ਨਰਸਰੀ ਦਾ ਵੀ ਜਿਹੜਾ ਵਾ ਨਾ ਇਸ ਵੀ ਹਾਂ ਕਰਦੇ ਆ। ਇਹ ਤਾਂ ਉਦੋਂ ਨਹੀਂ ਪਤਾ ਲੱਗਦਾ ਜਿਵੇਂ ਮੋਟਰ ਚੋਰੀ ਹੋਈ ਤਾਂ ਪਤਾ ਲੱਗਿਆ ਹੈ। ਤੇ ਉਹ ਅੱਜ ਬਲਕਿ ਸਾਡੇ ਕਜ਼ਨ ਆ, ਉਹਨਾਂ ਨੇ ਅੱਜ ਟਰੈਕਟਰ ਦਾ ਅੱਜ ਫਿਰ ਉਹ ਮੱਕੀ ਲਾ ਰਹੇ ਸੀ, ਕੱਲ ਖਾਲਸਾ ਮੱਕੀ ਲਾ ਰਹੇ ਸੀ, ਉਹ ਆਏ ਨਹੀਂ ਹੈ ਅੱਜ ਹੈ। ਤੇ ਇਸ ਕਰਕੇ ਵਰ ਕੱਲ ਨੂੰ ਇਹ ਡਿਸਕਾਊਂਟ ਫਰਾਵਾਂਗੇ, ਉਹ ਪਰਲੇ ਪਾਸੇ ਤੇ ਚਾਰਾ ਬੀਜਾਂਗੇ, ਆਹ ਜਗ੍ਹਾ ਜਿਹੜੀ ਹੈ ਨਾ ਇੱਥੇ ਪਲਾਂਟੇਸ਼ਨ ਹੀ ਕਰਨੀ ਆ ਜਿਹੜੀ ਹੈ ਹਾਂ। ਇਹ ਨਰਸਰੀ ਦਾ ਜਿਹੜਾ ਪਲਾਨ ਆ ਤੁਹਾਡਾ, ਉਹ ਮੈਂ ਸੁਣਿਆ ਤਾਂ ਹੈ ਸੀ ਵੀਡੀਓ ਦੇ ਵਿੱਚ ਵੀ ਉਹ ਲਿਆ ਕੇ ਪੌਦੇ ਇੱਥੇ ਰੱਖੋਗੇ? ਨਹੀਂ ਇੱਥੇ ਹੀ ਯਾਨੀ ਕਿ ਜਿਹੜਾ ਜ਼ਰੂਰ ਅਸੀਂ ਪਿਛਲੀ ਦਫਾ ਦੇਖਿਆ ਨਾ ਕਿ ਜਿਹੜਾ ਵੱਡਾ ਪੌਦਾ ਨਾ ਉਹ ਕੋਈ ਵੀ ਸਾਦਾ ਤੋਂ ਸਾਦਾ ਪੌਦਾ ਲੈਣ ਜਾਓ ਤੇ ਬੜਾ ਮਹਿੰਗਾ ਵਾ। ਉਹਨੇ ਉਤਰੇ ਕੋਈ ਵੀ ਦੋੜਾ ਵੀ ਪੌਦਾ 2 ਸਾਲ ਦਾ 2-2000 ਦੇ ਪੰਜ, ਫਿਰ ਉਹ ਤੋਂ ਟਰੈਵਲ ਦਾ ਬੜਾ। ਮੈਂ ਕਿਹਾ ਯਾਰ ਇੱਥੇ ਲਗਾਈਏ, ਚਲੋ ਕੁਛ ਆਪ ਲਾਵਾਂਗੇ, ਕੁਛ ਇਹ ਹੈ ਕਿ ਜਿਸ ਨੂੰ ਜ਼ਰੂਰਤ ਹੋ ਕਮ ਸੇ ਕਮ ਉਹ ਕਿਰਾਏ ਤੋਂ ਤਾਂ ਬਚੇ। ਹੁਣ ਕਈ ਵਾਰੀ ਪੌਦਾ ਲੈਣਾ ਨਾ, ਹੁਣ ਕਿਹੜਾ ਬੰਦਾ ਸਾਈ ਵਾਲੋਂ 2000 ਰੁਪਏ ਦਾ ਪੌਦਾ 4000 ਕਿਰਾਇਆ ਲੱਗ ਜਾਂਦਾ ਵਾ। ਇਹ ਜਿਹੜੀ ਫਿਰ ਜਿਹੜਾ ਸੀਜ਼ਨ ਹੁੰਦਾ ਸ਼ਜਰਕਾਰੀ ਦਾ ਉਹ 15 ਫਰਵਰੀ ਤੱਕ ਹੁੰਦਾ ਜਾਂ ਸ਼ੁਰੂ ਹੀ 15 ਤੋਂ ਨਹੀਂ ਹੁੰਦਾ? ਕਲਮਾਂ ਵਗੈਰਾ ਲਗਾਉਣੇ ਦਾ ਜਿਹੜਾ ਵਾ ਨਾ ਉਹ ਹੈ ਆ ਇਹ ਦਿਨ ਜਿਹੜੇ ਚੱਲ ਰਹੇ ਆ। ਅੱਛਾ ਬਸ ਤਕਰੀਬਨ ਆਖਰੀ ਜੇ ਦੇ ਨਾਂ ਤੇ, ਲੇਕਿਨ ਪੌਦੇ ਲਗਾਉਣੇ ਦਾ ਜਿਹੜਾ ਨਾ ਉਹ ਫਿਰ ਆਮ ਤੌਰ ਤੇ 15 ਫਰਵਰੀ ਤੋਂ ਗਿਣਿਆ ਜਾਂਦਾ ਵਾ। ਲੇਕਿਨ ਸ਼ੁਰੂ ਹੀ 15 ਤੋਂ? ਹਾਂ 15 ਫਰਵਰੀ ਤੋਂ 15 ਮਾਰਚ ਦੇ ਦੌਰਾਨ ਨਾ ਲਗਾਉਂਦੇ ਪੌਦੇ। ਲੇਕਿਨ ਪੌਦੇ ਦੇ ਸਿਰ ਗੁਲਾਬ ਜਿਹੜਾ ਵਾ ਨਵੰਬਰ 'ਚ ਵੀ ਲੱਗ ਜਾਂਦਾ ਵਾ, ਜੜਾ ਮਾਰ ਜਾਂਦਾ ਵਾ, ਇੱਥੇ ਇੱਕ ਫੁੱਟਣਾ ਸ਼ੁਰੂ ਹੋ ਜਾਂਦਾ ਵਾ। ਸਹੀ ਚਲੋ ਮੇਰਾ ਸਵਾਲ ਉੱਥੇ ਖੜਾ ਜਿਹੜਾ ਅੱਗੇ ਹੈ ਸੀਗਾ ਵੀ ਤੁਸੀਂ ਤੁਹਾਡਾ ਫਾਇਦਾ ਕੀ ਹੋਇਆ? ਤੁਸੀਂ ਸਿਕਿਉਰਿਟੀ ਗਾਰਡ ਕਿਹੜੀ ਗੱਲ ਦੇ ਆ ਵੀ ਮੋਟਰ ਚੋਰੀ ਬਲਕਿ ਉਹ ਮੁਜ਼ੰਮਲ ਸਾਹਿਬ ਦੇ ਉਹਨੇ ਕਿਹਾ ਫਿਰ ਕੁੱਤੇ ਕਾ ਕਿਆ ਹੁਆ ਜੋ ਨਾ ਹੈ। ਹਾਂ ਦੱਸੋ। ਬਸ ਉਹ ਮੈਂ ਤੇ ਜੈਕ ਇੱਕ ਬੰਦਾ ਐਸਾ ਜੀ ਮੇਰੀ ਸੁਣੋਗਾ, ਹਾਂ ਉਹ ਪਹਿਲੇ ਆਂਦੇ ਜਿਹੜਾ ਨਾ ਪਤਾ ਨਹੀਂ ਇਹ ਲਫ਼ਜ਼ ਸਮਝ ਜਾਂਦਾ ਕਿ ਧੁਰ ਬਣਾਈ ਖੜਾ ਸਾਨੂੰ। ਹਾਂ ਹਾਂ
ਜਿਵੇਂ ਪਹਿਲਾਂ ਰੇਹੜੀ ਵੀ ਲੈ ਗਏ। ਮੇਰੇ ਘਰ 4 ਦਫਾ ਚੋਰੀ ਹੋਈ ਆ। ਛੱਤ ਤੋਂ ਆ ਕੇ ਕੋਈ ਲੋਹਾ ਚੁੱਕ ਕੇ ਲੈ ਜਾਂਦਾ ਔਰ ਉਹਨੇ ਰਸਤਾ ਵੀ ਬਣਾ ਲਿਆ, ਸਾਰਾ ਵੀ ਬਣਾ ਲਿਆ। ਹੁਣ ਉੱਥੇ ਜਿਹੜੀ ਸ਼ੈ ਵੀ ਰੱਖੀ ਦੀ ਆ ਉਹਨੂੰ ਲੈ ਜਾਂਦਾ ਹੈ। ਔਰ ਸਾਡੇ ਜਿਸ ਤਰ੍ਹਾਂ ਇੱਕ ਪਹਿਲਾਂ ਰੇੜੀ ਸੀ ਹੈ, ਉਹ ਫਿਰ ਇੱਕ ਪਿਛਲੇ ਜਿਹਦੇ ਨਾਲ ਇੱਕ ਕਈ ਜਿਹੜੀ ਹੈ ਨਾ, ਹੁਣ ਉਹ ਦੇਖੋ ਨਾ ਕਿਤੇ ਤਾਂ ਹੁਣ ਦੇਖੋ ਚਲੋ ਪਹਿਲਾਂ ਤਾਂ ਇਹ ਸੀ ਨਾ ਵੀ ਖੁੱਲਾ ਜੀ, ਹੁਣ ਗੇਟ ਦੇ ਦੋਨੇ ਯਾਨੀ ਕਿ ਬੰਦ ਆ ਹੈ, ਉਹ ਹੁਣ ਦੀਵਾਰ ਫਲਾਂਗ ਕੇ ਯਾਨੀ ਕਿ ਕੁੱਤਾ ਤਾਂ ਹੁਣ ਰਾਤੀ ਮਤਲਬ ਮੈਂ ਨਹੀਂ ਗੁਜ਼ਰਿਆ ਜੀ। ਹਾਂ ਨਹੀਂ ਉਹ ਮੇਰਾ ਇਕੱਲਾ ਬੈਠਾ ਸੀ, ਰਾਣਾ ਸਾਹਿਬ ਅੰਦਰ ਕਮਰੇ 'ਚ ਬੈਠੇ ਸੀ ਤੇ ਮੈਨੂੰ ਇੰਨਾ ਖੌਫ ਆਇਆ ਨਾ, ਸਿਰਫ ਉਹਨੇ ਕੰਨ ਹੀ ਖੜੇ ਕੀਤੇ, ਬੋਲਿਆ ਵੀ ਨਹੀਂ ਹੈ। ਨਹੀਂ ਗੁਰੇਜ਼ ਨੇ ਵੀ ਕਿਹਾ, ਉਹ ਕਹਿੰਦਾ ਚਾਚੂ ਨਾ ਚਾਹ ਪਿਲਾਓ। ਮੈਂ ਕਿਹਾ ਵੀ ਚਾਹ ਇਸ ਟਾਈਮ ਕੋਈ ਨਹੀਂ ਹੈ, ਬੋਤਲ ਪਈ ਆ ਤੇ ਮੈਂ ਕਿਹਾ ਨਾ ਉਹ ਪਿਆ ਵਾ ਪੀਜ਼ਾ ਹੈ, ਉਹ ਖਾ ਲਾ। ਤੇ ਮੈਂ ਕਿਹਾ ਉਹਨੇ ਕਿਹਾ ਮੈਨੂੰ ਕੁੱਤੇ ਤੋਂ ਨੰਗਾਓ। ਮੈਂ ਕਿਹਾ ਨਹੀਂ ਕੁਝ ਨਹੀਂ ਕਹਿੰਦਾ। ਉਹ ਕਹਿੰਦਾ ਨਹੀਂ ਫਿਰ ਵੀ ਤੁਸੀਂ ਨਾ ਖੜੇ ਹੋ। ਉਹੀ ਨਾ ਵੀ ਇਤਨਾ ਖੌਫ ਆ ਰਿਹਾ ਸੀ ਉਹਦੇ ਤੋਂ, ਵੀ ਇੰਨਾ ਅਲਰਟ ਸੀ, ਪਤਾ ਨਹੀਂ ਹੁਣ ਜਾਂ ਤਾਂ ਕੋਈ ਰਾਣਾ ਸਾਹਿਬ ਤੁਹਾਡੀ ਮੋਟਰ ਦਾ ਤੁਹਾਡਾ ਤਾਂ ਮੋਬਾਈਲ ਵੀ ਚੋਰੀ ਹੋਇਆ, ਜਿਹਨੂੰ ਤੁਸੀਂ ਜ਼ਿਕਰ ਨਹੀਂ ਕਰ ਰਹੇ ਹੈ। ਰੇੜੀ ਤੇ ਕਈ ਦੇ ਮੋਬਾਈਲ ਵੀ ਚੋਰੀ ਹੋਇਆ, ਉੱਤੋਂ ਆ ਵੀ ਟੁੱਕ ਮੋਟਰ ਵੀ ਚੋਰੀ ਆ ਰਹੀ ਸਾਹਿਬ। ਪਿਛਲੇ ਸਾਲ ਵੀ 2 ਲੈਪਟਾਪ ਚੁੱਕੇ ਗਏ, ਉਹ 3-4 ਸਾਲ ਪਹਿਲੇ ਗਿਆ। ਉਹ ਚਲੋ 2 ਸਾਲ ਜਾਂ 3 ਸਾਲ 4 ਸਾਲ ਪਹਿਲੇ। ਯਾਰ ਅਸਲ 'ਚ ਨਾ ਨਸ਼ੇ ਵਾਲੇ ਬਹੁਤ ਬੰਦੇ ਅੱਡੇ ਦੇ ਨੇੜੇ ਹੈ ਜਗ੍ਹਾ, ਤੇ ਇੱਥੇ ਅੱਡੇ 'ਚ ਬਹੁਤ ਜ਼ਿਆਦਾ ਨਸ਼ੇ ਵਾਲੇ ਭਾਵੇਂ ਜੋ ਵੀ ਆ ਨਾ, ਕੁਝ ਆਪਣੀ ਵੀ ਨਾ ਕੁਤਾਈ ਹੈ ਆ, ਕੁਤਾਈ ਕਿਤੇ ਨਾ ਨਹੀਂ ਉਹ ਕੋਈ ਹੈ ਆ, ਜਾਂ ਉਹ ਸਾਡਾ ਇਤਮਾਦ ਹਾਸਲ ਕਰਦਾ ਜਾਂ ਤੁਹਾਡਾ ਕੋਈ ਬੰਦਾ ਇਤਮਾਦ ਹਾਸਲ ਕਰਕੇ ਉਸ ਤੋਂ ਬਾਅਦ ਕਰਦਾ ਇਹ ਕੰਮ। ਨਹੀਂ ਨਾ ਇੱਕ ਹੋਰ ਵੀ ਆ, ਦੱਸਾਂ ਕਿਆ ਵਾ ਅਸਲ 'ਚ ਇਹ ਹੁੰਦਾ ਕਿ ਬੰਦਾ 24 ਘੰਟੇ 'ਚ ਵੇਚਣ ਕੋਈ ਘੰਟੇ 2 ਘੰਟੇ ਲਈ ਤਾਂ ਡੇਰਾ ਜਿਹੜਾ ਵਾ ਨਾ ਉਹ ਬੰਦੇ ਯਾਨੀ ਕਿ ਵਾਚ ਕਰਦੇ ਆ ਹੈ, ਉਹ ਦੇਖਦੇ ਆ ਕਿ ਕਿਹੜੇ ਜੇ ਟਾਈਮ ਨਾਲ ਯਾਨੀ ਕਿ ਕਦੋਂ। ਹੁਣ ਜੇ 2 ਦਿਨ ਹੀ ਉਹਨਾਂ ਨੂੰ ਪਤਾ ਵੀ ਪਿੱਛੇ 2-3 ਦਿਨ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਘਰ ਜਾਣਾ ਵਾ ਕੋਈ 2 ਘੰਟੇ ਬਾਅਦ ਆਣਾ। ਇਹ ਨਾ ਹੁਣ ਇਹਦਾ ਜਿਹੜਾ ਹੱਲ ਅਸੀਂ ਸੋਚਿਆ ਨਾ ਖਾਲਸਾ ਸਾਹਿਬ ਸਿਕਿਉਰਿਟੀ ਕੈਮਰਾ ਕਿਹਾ ਵੀ ਨਾ, ਇਹ ਭਾਵੇਂ ਸਾਡਾ ਖਾਨ ਸਾਹਿਬ ਵੀ ਖੜੇ ਆ, ਮੈਂ ਇਹਨੂੰ ਕਿਹਾ ਜੀ ਸਿਕਿਉਰਿਟੀ ਕੈਮਰਾ ਵੀ ਇਹਨੂੰ ਭਾਵੇਂ ਸਾਨੂੰ ਕੀ ਕਹਿੰਦੇ ਆ ਨਾ ਵੀ ਡੋਨੇਟ ਹੀ ਕਿਉਂ ਨਾ ਕਰਨੇ ਪੈਣ, ਤੁਹਾਡੀ ਇਹ ਪਰੇਸ਼ਾਨੀ ਤਾਂ ਖਤਮ ਕਰੀਏ ਜਲਦ ਨਾ ਜੀ। ਸਿਕਿਉਰਿਟੀ ਕੈਮਰੇ 2-4 ਜਿਹੜੇ ਨਾ ਲਗਾਈਏ, ਕਮ ਸੇ ਕਮ ਚਿਹਰੇ ਦਾ ਪਤਾ ਲੱਗੇ ਆ ਵੀ ਹੈ। ਜਿਹੜਾ ਐਵੇਂ ਹੀ ਸਮਝੀ ਜਾਂਦੇ ਆ ਵੀ ਨਸ਼ਈ ਲੈ ਜਾਂਦਾ ਹੈ ਜਾਂ ਕੋਈ ਬਾਹਰ ਦਾ ਜਾਂ ਅੰਦਰ ਦਾ। ਨਹੀਂ ਏਦਾਂ ਕਿਸੇ ਨੂੰ ਕਰਿਆ ਵੀ ਨਹੀਂ ਜਾਂਦਾ। ਸਹੀ ਗੱਲ ਆ। ਚਲੋ ਆ ਕੈਮਰੇ ਵਾਲੀ ਗੱਲ ਬੜੀ ਵਾਧੂ ਕੀਤੀ ਆ ਤੁਸੀਂ। ਜਿਹੜੀ 4 ਕੁ ਲੱਗਣੇ। ਲਓ ਜੀ ਆ ਟੋਕੇ ਆਣੀ ਆ ਉਹ ਜਗ੍ਹਾ ਮੈਂ ਤੁਹਾਨੂੰ ਦਿਖਾ ਦੇਣਾ ਵੀ ਜਿੱਥੋਂ ਰਾਣਾ ਸਾਹਿਬ ਦੀ ਜਿਹੜੀ ਮੋਟਰ ਆ ਜੀ, ਤੇ ਆ ਲਓ ਜੀ ਇੱਥੋਂ ਜਨਾਬ ਜੀ ਮੋਟਰ ਖੁੱਲ ਗਈ ਹੋਈ ਆ ਤਾਰ ਸਾਈਡ ਤੇ। ਰਾਣਾ ਸਾਹਿਬ ਕਹਿੰਦੇ ਵੀ ਤਾਰ ਵੀ ਇਹਦੇ ਨਾਲ ਲੱਗੀ ਹੋਈ ਸੀ, ਸ਼ੁਕਰ ਆ ਵੀ ਜਿਹੜਾ ਕਿਸੇ ਨੇ ਟੋਕੇ ਨੂੰ ਹੱਥ ਨਹੀਂ ਲਾ ਲਿਆ ਹੈ। ਤੇ ਮੈਂ ਤਾਂ ਪਹਿਲਾਂ ਹੀ ਇਹ ਗੱਲ ਕੀਤੀ ਸੀ ਵੀ ਇਹ ਕੰਧਾਂ ਜਿਹੜੀਆਂ ਇਹ ਛੋਟੀਆਂ ਹੈਗੀਆਂ, ਇਹ ਕੰਧਾਂ ਐਡੀਆਂ ਉਹ ਕੋਈ ਨਹੀਂ ਹੈ ਵੀ ਜਿਹੜਾ ਐਡੀ ਹਿਫਾਜ਼ਤ ਵਾਲੀਆਂ। ਬਾਹਰ ਇਹ ਅਸਲ ਦੇ ਵਿੱਚ ਹੈ ਬਾਹਰਲੀ ਸਾਈਡ ਤੇ ਆ ਨਾ, ਤੇ ਬਸ ਬੰਦਿਆਂ ਦਾ ਦਾ ਜਿਹੜਾ ਆ ਉਸ ਹਿਸਾਬ ਦੇ ਨਾਲ ਲੱਗ ਜਾਂਦਾ। ਲਓ ਜੀ ਸ਼ਾਮਾਂ ਵੀ ਹੋ ਗਈਆਂ, ਹਨੇਰਾ ਹੋ ਗਿਆ ਤੇ ਦੁੱਧ ਵੀ ਘਰੇ ਲੈ ਕੇ ਜਾਣਾ ਆ। ਤੇ ਹੁਣ ਅਫਸੋਸ ਹੀ ਕਰ ਸਕਦੇ ਆ ਜੀ ਰਾਣਾ ਸਾਹਿਬ ਦੀ ਮੋਟਰ ਦਾ ਜਿਹੜੀ ਚੋਰੀ ਹੋਈ ਆ। ਤੇ ਬਾਕੀ ਜੀ ਹੁਣ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਤੁਸੀਂ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਬ।